ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਲਤੀਫਪੁਰੇ ਦੇ ਵਿੱਚ ਜੋ ਹੋਇਆ ਉਹ ਨਾ ਬਰਦਾਸ਼ਤ ਕਰਨਯੋਗ ਹੈ। ਕਿਸ ਤਰੀਕੇ ਨਾਲ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਦਾ ਸਮਾਨ ਬਾਹਰ ਆਸਮਾਨ ਖੁੱਲ੍ਹੇ ਆਸਮਾਨ ਦੇ ਵਿੱਚ ਰੱਖ ਦਿੱਤਾ ਤੇ ਉਹਨਾਂ ਦੇ ਸਿਰਾਂ ਦੇ ਉੱਤੋਂ ਛੱਤਾਂ ਖੋਹ ਲਈਆਂ ਗਈਆਂ ਨੇ। ਜੇਕਰ ਤੁਸੀਂ ਤਸਵੀਰਾਂ ਦੇਖੋਗੇ ਤਾਂ ਤੁਹਾਨੂੰ ਤਸਵੀਰਾਂ ਵੇਖ ਕੇ ਤੁਸੀਂ ਕੁਰਲਾ ਉੱਠੋਗੇ, ਕਿਉਂਕਿ ਇਹ ਤਸਵੀਰਾਂ ਹੀ ਨਹੀਂ, ਇੱਕ ਤਰਾਸਦੀ ਹੈ ਸਾਡੇ ਸਿਸਟਮ ਦੀ, ਇੱਥੋਂ ਦੀ ਪ੍ਰਬੰਧਨ ਦੀ, ਜਿਨ੍ਹਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਸਰਦੀਆਂ ਦੇ ਵਿੱਚ ਨਿੱਕੇ ਨਿੱਕੇ ਬਾਲਾਂ ਦੇ ਨਾਲ ਠੰਡ ਦੇ ਵਿੱਚ ਮਰਨ ਦੇ ਲਈ ਮਜਬੂਰ ਕਰ ਦਿੱਤਾ। ਮਸਲਾ ਇਹ ਹੈ ਕਿ ਇਹ ਜਿਹੜੇ ਪਰਿਵਾਰ ਜਿਨ੍ਹਾਂ ਦੀ ਗਿਣਤੀ 60-70 ਤੋਂ ਕਰੀਬ ਆ, ਵੱਧ ਵੀ ਹੋ ਸਕਦੀ ਹੈ, ਇਹਨਾਂ ਨੂੰ ਲਤੀਫਪੁਰੇ ਦੇ ਵਿੱਚ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਤੋਂ ਉਠਾਇਆ ਗਿਆ। ਇਹਨਾਂ ਪ੍ਰਸ਼ਾਸਨ ਦਾ ਕਹਿਣਾ ਇਹ ਹੈ ਕਿ ਇਹਨਾਂ ਦੇ ਨਜਾਇਜ਼ ਕਬਜ਼ੇ ਸੀਗੇ ਤੇ ਇਹਨਾਂ ਨੂੰ ਉਠਾ ਕੇ ਇੱਥੋਂ ਇਹਨਾਂ ਦਾ ਉਜਾੜਾ ਕਰ ਦਿੱਤਾ ਗਿਆ। ਤੇ ਇਹ ਸਾਰੇ ਪਰਿਵਾਰ ਜਿਹੜਾ ਦੋਸਤੋ, ਇਹ ਸਾਰੇ ਪਹਿਲਾਂ ਵਾਲਾ ਉਜਾੜਾ ਜਿਹੜਾ 47 ਦਾ ਉਜਾੜਾ ਹੋਇਆ ਪੰਜਾਬ ਦਾ, ਉਸ ਉਜਾੜੇ ਦੀ ਤਰਾਸਦੀ ਦੇ ਵਿੱਚੋਂ ਆਏ ਸਨ। ਉੱਧਰੋਂ ਆਪਣੇ ਘਰ-ਬਾਰ ਛੱਡ ਕੇ, ਆਪਣੀਆਂ ਹਵੇਲੀਆਂ ਜਾਇਦਾਦਾਂ ਛੱਡ ਕੇ ਇੱਧਰ ਆਏ ਸਨ ਤੇ ਇੱਥੇ ਲਤੀਫਪੁਰੇ ਦੇ ਵਿੱਚ ਇਹਨਾਂ ਨੇ ਓਟ ਆਸਰਾ ਲੈ ਲਿਆ। 1970 ਦੇ ਵਿੱਚ ਦੱਸਦੇ, ਇੱਕ ਵਾਰੀ ਜ਼ਿਕਰ ਆਉਂਦਾ 70-72 ਦੇ ਵਿੱਚ, ਜਦੋਂ ਇਹਨਾਂ ਪਰਿਵਾਰਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਪੱਕੇ ਤੌਰ ਤੇ ਵੱਸ ਸਕਦੇ ਹੋ। ਦੇਖੋ, ਬਹੁਤ ਸਾਰੇ ਪਰਿਵਾਰ ਹੈ ਜਿਹੇ ਹੋਣਗੇ ਜਿਨ੍ਹਾਂ ਨੇ ਇਹਨਾਂ ਜਿਵੇਂ ਉਹ ਕਹਿ ਰਹੇ ਨੇ, ਤੁਸੀਂ ਬਾਈਟਾਂ ਸੁਣੋਗੇ ਉਹਨਾਂ ਦੇ ਜਿਹੜੇ ਪ੍ਰਤੀਕਰਮ ਕਹਿ ਦਿੰਦੇ ਮੀਡੀਆ ਦੀ ਭਾਸ਼ਾ ਦੇ ਵਿੱਚ, ਜਾਂ ਵਰਸ਼ਨ ਕਹਿ ਦਿੰਦੇ ਅਸੀਂ, ਤਾਂ ਉਹ ਜਦੋਂ ਸੁਣੋਗੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹਨਾਂ ਦੇ ਵਿੱਚੋਂ ਬਹੁਤਿਆਂ ਨੇ ਇਹ ਘਰ ਜਾਂ ਜਾਇਦਾਦਾਂ ਖਰੀਦੀਆਂ ਹੋਈਆਂ ਨੇ, ਬਣਾਈਆਂ ਹੋਈਆਂ ਨੇ। ਹੁਣ ਇੱਕ ਬੰਦੇ ਨੇ ਲਤੀਫਪੁਰਾ ਵਰਗੇ ਇਲਾਕੇ ਦੇ ਵਿੱਚ ਘਰ ਲਿਆ, ਬਣਾਇਆ, ਜਾਂ ਉਹਦੇ ਕੋਲੇ ਥਾਂ ਸੀ, ਉਹਨੇ ਨਵਾਂ ਘਰ ਪਾਇਆ, ਤੇ ਜੇਕਰ ਉਹਨੂੰ ਨਜਾਇਜ਼ ਕਹਿ ਕੇ ਪ੍ਰਸ਼ਾਸਨ ਢਾਹ ਦੇਵੇ ਤਾਂ ਉਹਦੇ 'ਤੇ ਕੀ ਗੁਜ਼ਰੂਗੀ? ਕਿਵੇਂ ਤੁਸੀਂ ਉਹ ਜਿਹੜਾ ਜਸਕਰਨ ਸਿੰਘ ਹੈ, ਕਿਸ ਤਰੀਕੇ ਨਾਲ ਉਹ ਗੱਲ ਕਰ ਰਿਹਾ, ਪੁਲਿਸ ਵਾਲਾ ਕਿਸ ਤਰੀਕੇ ਨਾਲ ਉਹ ਪੇਸ਼ ਆ ਰਿਹਾ, ਜਿਹੋ ਜਿਹੀ ਇਹਦੀ ਬੋਲੀ ਹੈ, ਤੇ ਇਸ ਬੰਦੇ ਨੂੰ ਕੋਈ ਕਾਂਸਟੇਬਲ ਨਾ ਰੱਖੇ। ਤੇ ਇਹ ਪੰਜਾਬ ਪੁਲਿਸ ਤੇ ਪੁਲਿਸ ਕਮਿਸ਼ਨਰ ਜਲੰਧਰ ਦੇ ਲਈ ਇੱਕ ਮਿਸਾਲ ਪੈਦਾ ਕਰਨ ਦਾ ਮੌਕਾ ਵਾ ਕਿ ਇਹੋ ਜਿਹੇ ਹੰਕਾਰੀ ਬੰਦੇ ਨੂੰ ਘਰੇ ਤੋਰ ਕੇ 10 ਦਿਨ ਬਿਠਾ ਕੇ ਉਹਦਾ ਪਹਿਲਾਂ ਤਾਂ ਦਿਮਾਗ ਸ਼ਾਂਤ ਕੀਤਾ ਜਾਵੇ ਤੇ ਉਹਨੂੰ ਦੱਸਿਆ ਜਾਵੇ ਕਿ ਪਬਲਿਕ ਨਾਲ ਡੀਲ ਕਿਵੇਂ ਕਰੀਦਾ। ਸੋ ਆਪਾਂ ਤਰਾਸਦੀ ਤੇ ਆਉਣੇ ਆ। ਇਹਨਾਂ ਦੇ ਵਿੱਚੋਂ ਬਹੁਤ ਸਾਰੇ ਪਰਿਵਾਰ ਐਸੇ ਆ ਜਿਨ੍ਹਾਂ ਨੇ ਵਿਆਜੂ ਪੈਸਾ ਚੱਕ ਕੇ ਇਹ ਘਰ ਬਣਾਏ ਨੇ, ਪਰ ਕੀ ਇਹ ਜਾਇਜ਼ ਹੈ ਕਿ ਇੱਕ ਵਾਰੀ ਜਿਹੜੇ ਪੰਜਾਬੀਆਂ ਦਾ ਦੋਹਰਾ ਉਜਾੜਾ ਕਰ ਦਿੱਤਾ ਜਾਵੇ? ਹੁਣ ਕਈ ਲੋਕ ਕਹਿ ਦੇਣਗੇ ਕਿ ਜੀ ਇਹਨਾਂ ਦਾ ਨਜਾਇਜ਼ ਕਬਜ਼ਾ ਸੀਗਾ ਤੇ ਇਹਨਾਂ ਨੂੰ ਉਠਾਉਣਾ ਹੀ ਪੈਣਾ ਸੀਗਾ। ਜੇਕਰ ਇਹਨਾਂ ਦਾ ਨਜਾਇਜ਼ ਕਬਜ਼ਾ ਸੀਗਾ ਤਾਂ ਫਿਰ ਇਹਨਾਂ ਨੂੰ 45, 50 ਸਾਲ, 60 ਸਾਲ ਤੋਂ ਕਿਉਂ ਨਹੀਂ ਕਿਹਾ ਗਿਆ ਕਿ ਭਾਈ ਤੁਹਾਡਾ ਕਬਜ਼ਾ ਵਾ? ਹੁਣ ਕਈ ਲੋਕ ਇੱਥੇ ਸਰਕਾਰ ਨੂੰ ਡਿਫੈਂਡ ਕਰਨ ਆ ਜਾਣਗੇ, ਉਹ ਕਹਿਣਗੇ ਕਿ ਜੀ ਇਹਨਾਂ ਨੂੰ ਨੋਟਿਸ ਦਿੱਤੇ ਸੀ, ਇਹਨਾਂ ਨੂੰ ਐਂ ਕੀਤਾ ਸੀ। ਪਰ ਕੀ ਨੋਟਿਸ ਦੇਣ ਨਾਲ ਕਿਸੇ ਦੇ ਸਿਰ ਉੱਤੇ ਛੱਤ ਪੈ ਸਕਦੀ ਹੈ? ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਹਾਡਾ ਘਰ ਪੀਲਾ ਪੰਜਾ ਢਾਹ ਦੇਵੇ, ਮਤਲਬ ਸਰਕਾਰ ਪ੍ਰਸ਼ਾਸਨ ਢਾਹ ਦੇਵੇ, ਤੇ ਤੁਹਾਡੇ ਬੱਚੇ ਖੁੱਲ੍ਹੇ ਆਸਮਾਨ ਦੇ ਵਿੱਚ ਠੰਡ ਦੀਆਂ ਰਾਤਾਂ ਦੇ ਵਿੱਚ ਠੁਰ-ਠੁਰ ਕਰਨ, ਤਾਂ ਤੁਹਾਡੇ ਮਨਾਂ 'ਤੇ ਕੀ ਗੁਜ਼ਰੂਗੀ? ਅਸਲ ਦੇ ਵਿੱਚ ਇਹ ਜਿਹੜੀ ਜ਼ਮੀਨ ਹੈ, ਇਹ ਜ਼ਮੀਨ ਹੈ ਜਿਹੜਾ ਇਹਦਾ ਆਲਾ ਦੁਆਲਾ ਇਲਾਕਾ ਵਾ, ਉਹ ਹੋ ਗਿਆ ਹੁਣ ਡਿਵੈਲਪ, ਤੇ ਇੰਪਰੂਵਮੈਂਟ ਟਰਸਟ ਨੂੰ ਇਹ ਚੇਤਾ ਆ ਗਿਆ। ਹੁਣ ਕਿਹਾ ਇਹ ਗਿਆ ਹੈ ਕਿ ਸੁਪਰੀਮ ਕੋਰਟ ਨੇ ਬਾਹੁਕਮ ਇਹ ਕਿਹਾ ਕਿ ਇਹਨਾਂ ਦੇ ਘਰ ਢਾਹ ਦਿਓ ਜਾਂ ਇੰਪਰੂਵਮੈਂਟ ਟਰਸਟ ਨੂੰ ਜਿਹੜਾ ਜ਼ਮੀਨ ਦਾ ਕਬਜ਼ਾ ਲੈ ਕੇ ਦਿਓ। ਹੁਣ ਇੱਕ ਪਾਸੇ ਤਾਂ ਅਸੀਂ ਦੇਖ ਰਹੇ ਹਾਂ ਕਈ ਲੋਕ ਇਹਦੇ ਹੱਕ ਦੇ ਵਿੱਚ ਨੇ, ਕਈ ਵਿਰੋਧ ਦੇ ਵਿੱਚ ਨੇ, ਪਰ ਇਹਦਾ ਇੱਕ ਪੱਖ ਸਮਝਣ ਵਾਲੀ ਗੱਲ ਆ। ਜਿਹੜੀ ਸਰਕਾਰ ਹੁੰਦੀ ਹੈ ਨਾ, ਉਹ ਲੋਕਾਂ ਦੀ ਹੁੰਦੀ ਹੈ, ਇੱਕ ਲੋਕਾਂ ਦੀ ਧਿਰ ਬਣਨਾ ਹੁੰਦਾ ਸਰਕਾਰ ਨੇ। ਤੁਹਾਨੂੰ ਮੁੰਬਈ ਦੇ ਵਿੱਚ, ਹੋਰ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਝੁੱਗੀਆਂ ਝੌਂਪੜੀਆਂ ਵਾਲੇ ਲੋਕਾਂ ਨੂੰ ਬਹੁਤ ਮਹਿੰਗੀ ਥਾਂ ਦੇ ਵਿੱਚੋਂ ਉਠਾਇਆ ਗਿਆ, ਪਰ ਇਹਦੇ ਬਦਲੇ ਉਹਨਾਂ ਨੂੰ ਇੱਕ ਬਦਲ ਦਿੱਤਾ ਗਿਆ। ਉਹਨਾਂ ਨੂੰ ਜਾਂ ਤਾਂ ਫਲੈਟ ਬਣਾ ਕੇ ਦਿੱਤੇ ਗਏ, ਜਾਂ ਉਹਨਾਂ ਨੂੰ ਉਹ ਜਿਹੀਆਂ ਧਰਮਸ਼ਾਲਾਵਾਂ, ਜਾਂ ਉਹਨਾਂ ਨੂੰ ਉਹ ਜਿਹੇ ਓਟ ਆਸਰੇ ਬਣਾ ਕੇ ਦਿੱਤੇ ਗਏ ਤਾਂ ਜੋ ਇੱਕ ਝੁੱਗੀ ਝੌਂਪੜੀ ਦੇ ਵਿੱਚ ਬੈਠਾ ਬੰਦਾ ਉੱਥੇ ਜਾ ਕੇ ਖੁਸ਼ੀ-ਖੁਸ਼ੀ ਰਹਿ ਲਵੇ। ਕੀ ਇੱਥੇ ਬਦਲ ਨਹੀਂ ਸੀ ਤਿਆਰ ਕੀਤਾ ਜਾ ਸਕਦਾ? ਕੀ ਪੁਲਿਸ ਦਾ ਕੰਮ, ਬਹੁਤ ਸਾਰੇ ਸਵਾਲ ਨੇ, ਕੀ ਪੁਲਿਸ ਦਾ ਕੰਮ ਲੋਕਾਂ ਨੂੰ ਧੌਂਸ ਦਿਖਾਉਣਾ ਹੁੰਦਾ? ਕੀ ਪੁਲਿਸੀਆ ਵਰਦੀ ਦੇ ਵਿੱਚ ਸਿਰਫ ਪੁਲਿਸ ਦਾ ਕੰਮ ਸਟਾਰ ਦਿਖਾ ਕੇ ਲੋਕਾਂ ਦੇ ਉੱਤੇ ਗੁੰਡਾਗਰਦੀ ਪੈਦਾ ਕਰਨੀ ਹੁੰਦੀ ਹੈ? ਕੀ ਸਰਕਾਰਾਂ ਦੇ ਕੰਮ ਇਹ ਹੁੰਦੇ ਆ ਕਿ ਉਹ ਜਾਮਣ ਬਣਨ ਦੀ ਥਾਂ 'ਤੇ, ਸਰਕਾਰ ਲੋਕਾਂ ਦੀ ਜਾਮਣ ਹੁੰਦੀ ਹੈ ਹਰੇਕ ਥਾਂ, ਕੋਰਟ ਕਚਹਿਰੀ ਦੇ ਵਿੱਚ, ਸਿਸਟਮ ਦੇ ਵਿੱਚ, ਜਾਮਣ ਬਣਨ ਦੀ ਥਾਂ 'ਤੇ ਸਰਕਾਰ ਲੋਕਾਂ ਦੇ ਘਰ ਢਾਉਣ ਨੂੰ ਪਹਿਲ ਦੇਵੇ? ਕੀ ਇਹ ਸਰਕਾਰਾਂ ਦੇ ਕੰਮ ਆ? ਬਿਲਕੁਲ ਨਹੀਂ ਹੈ। ਸੋ ਇਸੇ ਕਰਕੇ ਇਸ ਪੂਰੇ ਵਰਤਾਰੇ ਦੀ ਕਾਰੇ ਦੀ ਜਿਹੜੀ ਆ ਉਹ ਇੱਕ ਤਰੀਕੇ ਨਾਲ ਬੜੀ ਗੰਭੀਰਤਾ ਦੇ ਨਾਲ ਤੇ ਸੰਜੀਦਗੀ ਦੇ ਨਾਲ ਲੋਕ ਆਲੋਚਨਾ ਕਰ ਰਹੇ ਨੇ, ਸਰਕਾਰ ਦੀ ਆਲੋਚਨਾ ਕਰ ਰਹੇ ਨੇ। ਔਰ ਇੱਕ ਧਿਰ ਐਸੀ ਹੈ ਦੋਸਤੋ ਜਿਹੜੀ
ਜੇਕਰ ਇੱਥੇ ਪ੍ਰਵਾਸੀ ਮਜ਼ਦੂਰਾਂ ਦੇ ਘਰ ਹੁੰਦੇ, ਜਿਨ੍ਹਾਂ ਨੂੰ ਅਸੀਂ ਅਕਸਰ ਭਈਏ ਕਹਿ ਦਿੰਦੇ ਹਾਂ, ਤਾਂ ਉਹ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੇ ਆ ਜਾਣਾ ਸੀ, ਜਿਹੜੇ ਮਨੁੱਖੀ ਹੱਕ ਹਕੂਕਾਂ ਦੀ ਗੱਲ ਕਰਨ ਵਾਲੇ ਜਾਂ ਕੋਸਣ ਵਾਲੇ ਕਿ ਜੀ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ, ਉਹਨਾਂ ਨੂੰ ਲਤਾੜਿਆ ਜਾ ਰਿਹਾ, ਉਹਨਾਂ ਨੂੰ ਦੇਸ਼ ਦੇ ਵਿੱਚ ਰਹਿਣ ਦਾ ਹੱਕ ਆ, ਇਹ ਆ ਫਲਾਂ ਫਲਾਂ ਫਲਾਂ। ਉਹਨਾਂ ਨੇ 100 ਗੱਲ ਕਰਨੀ ਸੀ, ਪਰ ਹੁਣ ਕਿਉਂਕਿ ਇੱਥੇ ਪੰਜਾਬੀਆਂ ਦੀ ਤਰਾਸਦੀ ਆ, ਹੁਣ ਬਹੁਤ ਸਾਰੀਆਂ ਧਿਰਾਂ ਚੁੱਪ ਨੇ। ਤੇ ਪਰ ਸਵਾਲ ਵੱਡਾ ਇਹ ਹੈ ਕਿ ਇੱਕ ਵਾਰੀ ਉਜਾੜੇ ਪੰਜਾਬੀਆਂ ਦਾ ਜਾਂ ਸਿੱਖ ਪਰਿਵਾਰਾਂ ਦਾ ਦੂਜੀ ਵਾਰੀ ਉਜਾੜਾ ਕਿਉਂ? ਖੈਰ, ਜੇ ਇੰਪਰੂਵਮੈਂਟ ਟਰਸਟ ਨੇ ਆਪਣੀ ਜ਼ਮੀਨ ਛਡਾਉਣੀ ਸੀ ਤਾਂ ਇਹਨਾਂ ਪਰਿਵਾਰਾਂ ਨੂੰ ਕੋਈ ਬਦਲ ਤਿਆਰ ਕਰਕੇ ਦਿੱਤਾ ਜਾਂਦਾ। ਬੇਸ਼ੱਕ ਤੁਸੀਂ ਨੋਟਿਸ ਦਿੱਤੇ ਹੋਣਗੇ, ਪਰ ਨੋਟਿਸ ਨਾਲ ਕਿਸੇ ਦੇ ਘਰ ਦੇ ਉੱਤੇ, ਸਿਰ ਦੇ ਉੱਤੇ ਛੱਤ ਨਹੀਂ ਬਣਦੀ। ਹੁਣ ਇਹ ਕਹਿੰਦੇ ਨੇ ਕਿ ਕੋਰਟ ਦੇ ਆਰਡਰ ਨੇ, ਅਸੀਂ ਕੁਝ ਨਹੀਂ ਕਰ ਸਕਦੇ, ਪਰ ਕੋਰਟ ਦੇ ਹੁਕਮਾਂ 'ਚ ਇਹ ਤਾਂ ਨਹੀਂ ਕਿਹਾ ਗਿਆ ਕਿ ਇਹਨਾਂ ਨੂੰ ਰਾਤ ਨੂੰ ਬੇਘਰ ਕਰ ਦਿਓ। ਅਸਲ ਦੇ ਵਿੱਚ ਝੋਲ ਕਿੱਥੇ ਹੈ? ਇਸ ਇਲਾਕੇ ਦੇ, ਜਿਵੇਂ ਮੈਂ ਦੱਸ ਕੇ ਹਟਿਆ ਕਿ ਆਲਾ ਦੁਆਲਾ ਹੋ ਗਿਆ ਡਿਵੈਲਪ। ਹੁਣ ਕਾਰਪੋਰੇਟਸ ਦੀ, ਇੰਪਰੂਵਮੈਂਟ ਟਰਸਟ ਦੀ ਇਹਦੇ ਉੱਤੇ ਅੱਖ ਆ ਕਿ ਇਹ ਜ਼ਮੀਨ ਅਰਬਾਂ ਰੁਪਏ ਦੀ ਹੈ, ਪਰ ਜੇਕਰ ਅਰਬਾਂ ਦੇ ਵਿੱਚੋਂ ਕੁਝ ਸੈਂਕੜੇ ਕਰੋੜਾਂ ਹੀ ਸਰਕਾਰ ਖਰਚ ਦਿੰਦੀ ਤਾਂ ਇਹਨਾਂ ਲੋਕਾਂ ਦੇ ਸਿਰਾਂ ਦੇ ਉੱਤੇ ਛੱਤ ਬਣ ਜਾਣੀ ਸੀ। ਲੱਖ ਲਾਹਨਤ ਉਹਨਾਂ ਅਫਸਰਾਂ ਦੇ, ਲੱਖ ਲਾਹਨਤ ਉਹਨਾਂ ਸਰਕਾਰਾਂ ਦੇ, ਜਿਹੜੀ ਸਰਕਾਰ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੇ ਸਿਰਾਂ ਤੋਂ ਛੱਤ ਖੋਹ ਰਹੀ ਹੈ। ਬੇਸ਼ੱਕ ਇਹ ਸੱਚ ਹੈ ਕਿ ਇਹਨਾਂ ਲੋਕਾਂ ਦੀ, ਤੁਹਾਡੇ ਕਹਿਣ ਮੁਤਾਬਕ, ਇਹਨਾਂ ਦਾ ਨਜਾਇਜ਼ ਕਬਜ਼ਾ ਹੋਊਗਾ, ਪਰ ਕਿਸੇ ਕਬਜ਼ਾਧਾਰੀ ਤੋਂ, ਕਿਸੇ ਇੰਨੇ ਚਿਰ ਤੋਂ ਵਸਦੇ ਲੋਕਾਂ ਦੇ ਜਿਹੜੇ ਆਜ਼ਾਦੀ ਤੋਂ ਬਾਅਦ ਵਸੇ ਹੋਣ, ਜਦੋਂ ਜੇ ਤੁਸੀਂ ਇਹਨਾਂ ਨੂੰ ਨਜਾਇਜ਼ ਕਹਿਣੇ ਤਾਂ ਫਿਰ ਸੜਕਾਂ ਵੀ ਤਾਂ ਤੁਸੀਂ ਬਣਾਈਆਂ ਨਾ ਇੱਥੇ, ਗਲੀਆਂ ਵੀ ਤਾਂ ਤੁਸੀਂ ਬਣਾਈਆਂ ਇੱਥੇ, ਟੂਟੀਆਂ ਦੇ ਕਨੈਕਸ਼ਨ ਵੀ ਤਾਂ ਤੁਸੀਂ ਦਿੱਤੇ ਹੋਣਗੇ, ਬਿਜਲੀ ਦੇ ਮੀਟਰ ਵੀ ਤਾਂ ਲਾਏ ਹੋਣਗੇ। ਤਾਂ ਪਹਿਲਾਂ ਜਾ ਕੇ ਉਹਨਾਂ ਅਫਸਰਾਂ ਨੂੰ ਗਿੱਚੀ ਤੋਂ ਫੜੋ ਨਾ, ਧੌਣ ਤੋਂ ਫੜੋ ਨਾ, ਜਿਨ੍ਹਾਂ ਨੇ ਨਜਾਇਜ਼ ਥਾਵਾਂ 'ਤੇ ਇਹ ਸਾਰਾ ਕੁਝ ਹੋਣ ਦਿੱਤਾ। ਜਿਨ੍ਹਾਂ ਨੇ ਰੀਬਨ ਕੱਟੇ ਉਹਨਾਂ ਨੂੰ ਫੜ ਕੇ ਲਿਆਓ ਕਿ ਭਾਈ ਤੁਸੀਂ ਨਜਾਇਜ਼ ਥਾਵਾਂ 'ਤੇ ਸੜਕਾਂ ਬਣਾਈ ਗਏ, ਉਹਨਾਂ ਦੇ ਘਰ ਜਾ ਕੇ ਢਾਓਗੇ। ਔਰ ਦੂਜਾ ਇਹਦਾ ਪੱਖ ਜਿਹੜਾ ਵਾ ਉਹ ਇਹ ਵੀ ਹੈ ਕਿ ਲੋਕ ਦੋਸ਼ ਲਾ ਰਹੇ ਨੇ ਕਿ ਜਿਹੜੇ ਘਰ ਢਾਏ ਗਏ ਨੇ ਉਹਦੇ ਬਿਲਕੁਲ ਸਾਹਮਣੇ ਵੀ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਹੈ, ਪਰ ਕਿਉਂਕਿ ਉੱਥੇ ਅਮੀਰ ਰਹਿੰਦੇ ਨੇ, ਉਹ ਡਿਵੈਲਪ ਹੋ ਗਿਆ ਇਲਾਕਾ, ਉੱਥੇ ਉਹਨਾਂ ਨੂੰ ਪੁੱਛ ਕੋਈ ਨਹੀਂ ਸਕਦਾ, ਉਹਨਾਂ ਨੂੰ ਕਾਨੂੰਨ ਆਉਂਦੇ ਨੇ। ਹੁਣ ਇੱਥੇ ਤਾਂ ਸੁਪਰੀਮ ਕੋਰਟ ਦਾ ਆਸਰਾ ਲੈ ਕੇ ਸਰਕਾਰ ਨੇ ਕਹਿਤਾ ਕਿ ਤੁਸੀਂ ਇਹਨੂੰ ਛੱਡ ਦਿਓ ਜਾਂ ਇੱਥੋਂ ਨਿਕਲ ਜਾਓ ਜਾਂ ਅਸੀਂ ਤੁਹਾਡੇ ਘਰ ਢਾਹ ਦੇਵਾਂਗੇ। ਪਰ ਕੀ ਸਦੀਆਂ ਤੋਂ ਜਾਂ ਸਾਲਾਂ ਤੋਂ, ਦਹਾਕਿਆਂ ਤੋਂ ਇੱਕ ਥਾਂ 'ਤੇ ਬੈਠੇ ਬੰਦੇ ਨੂੰ ਇਸ ਤਰ੍ਹਾਂ ਬੇਘਰ ਕਰ ਦੇਣਾ, ਇਹ ਜਾਇਜ਼ ਆ? ਇਹ ਕਿਹੜੀ ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਵਾ ਕਿ ਤੁਸੀਂ ਇੱਕ ਥਾਂ ਤੋਂ ਜਿਹੜੇ ਬੰਦੇ ਨੂੰ, ਉਹਨਾਂ ਨੂੰ ਗੱਲ ਨਾਲ ਤਾਂ ਕੀ ਲਾਉਣਾ ਸੀਗਾ, ਉਲਟਾ ਤੁਸੀਂ ਉਹਨਾਂ ਦਾ ਉਜਾੜਾ ਕਰ ਰਹੇ ਹੋ। ਬਹੁਤ ਸਾਰੀਆਂ ਕਾਨੂੰਨੀ ਬਦਲ ਹੋਣਗੇ ਉਹਨਾਂ ਲੋਕਾਂ ਕੋਲੇ ਵੀ ਜਿਹੜੇ ਉਜਾੜੇ ਦਾ ਸ਼ਿਕਾਰ ਨੇ, ਪਰ ਅਸਲ ਦੇ ਵਿੱਚ ਸਾਰੇ ਸਿਸਟਮ ਦੇ ਵਿੱਚੋਂ ਸਰਕਾਰ ਭੱਜ ਰਹੀ ਹੈ ਇਹ ਕਹਿ ਕੇ ਕਿ ਕੋਰਟ ਦੇ ਆਰਡਰ ਨੇ, ਸਰਕਾਰ ਰਾਜਨੀਤੀ ਕਰ ਰਹੀ ਹੈ। ਇਹ ਸਾਰੇ ਪਰਿਵਾਰ ਜਿਹੜੇ ਦਹਾਕਿਆਂ ਤੋਂ ਇੱਥੇ ਰਹਿ ਰਹੇ ਨੇ, ਜਿਹੜੇ ਆਜ਼ਾਦੀ ਤੋਂ ਬਾਅਦ ਉਜੜ ਕੇ ਆਏ ਨੇ ਅਤੇ ਇੱਥੇ ਰਹਿਣ ਬਸੇਰਾ ਕਰ ਲਿਆ, ਪਰ ਹੁਣ ਉਹਨਾਂ ਨੂੰ ਫਿਰ ਠੰਡ ਦੇ ਵਿੱਚ ਰਾਤਾਂ ਕੱਟਣੀਆਂ ਪੈ ਰਹੀਆਂ ਨੇ। ਅਸਲ ਦੇ ਵਿੱਚ ਦੂਜਾ ਵੱਡਾ ਸਵਾਲ ਮੀਡੀਆ ਦੀ ਸਾਜ਼ਿਸ਼ਾਂ ਨਾਲ ਚੁੱਪ 'ਤੇ ਵੀ ਖੜਾ ਹੋਊਗਾ। ਦੋਸਤੋ, ਇੱਕ ਘਰੇ ਵਿਆਹ ਦੀਆਂ ਰਸਮਾਂ ਹੋ ਰਹੀਆਂ, ਇੱਕ ਬੱਚੀ, ਇੱਕ ਕਿਸੇ ਦੀ ਧੀ, ਉਹ ਉਹਨਾਂ ਰਸਮਾਂ ਦੇ ਵਿੱਚ ਉਹ ਤੋਂ ਕੋਈ ਲਾਪਰਵਾਹੀ ਹੋ ਜਾਂਦੀ ਹੈ, ਜਾਂ ਉਹ ਤੋਂ ਆਪਣੀ ਜ਼ੁਬਾਨ 'ਤੇ ਕਾਬੂ ਨਹੀਂ ਰਹਿੰਦਾ ਜਾਂ ਜਜ਼ਬਾਤਾਂ 'ਤੇ ਕਾਬੂ ਨਹੀਂ ਰਹਿੰਦਾ, ਤਾਂ ਉਹ ਬੋਲ ਪੈਂਦੀ ਹੈ। ਇਹ ਘਟਨਾ ਜਿਹੜੀ ਆਪਾਂ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓਜ਼ ਤੁਸੀਂ ਦੇਖ ਰਹੇ ਹੋ। ਬਾਅਦ ਦੇ ਵਿੱਚ ਉਹ ਦੋ ਪਰਿਵਾਰਾਂ ਦੀ ਜਿਹੜੀ ਸਹਿਮਤੀ ਸੀ, ਸਹਿਮਤੀ ਨਾਲ ਹੀ ਵਿਆਹ ਹੁੰਦੇ ਨੇ ਨਾ, ਤਾਂ ਉਹ ਸਹਿਮਤੀ ਟੁੱਟ ਜਾਂਦੀ ਹੈ, ਮਸਲਾ ਕੋਰਟ ਕਚਹਿਰੀ ਤੱਕ ਚਲਾ ਜਾਂਦਾ ਹੈ ਅਤੇ ਉਹ ਦੋਨੇ ਪਰਿਵਾਰ ਇੱਕ ਕਾਰਜ ਨੂੰ ਸਿਰੇ ਲਾਉਣ ਦੀ ਥਾਂ 'ਤੇ ਆਪੋ ਆਪਣੇ ਰਾਹ ਵੱਖ ਕਰ ਲੈਂਦੇ ਆ। ਹੁਣ ਇਹਦੇ 'ਚ ਦੁਖਾਂਤਕ ਪੱਖ ਤਾਂ ਇਹੀ ਹੈ ਨਾ ਕਿ ਇੱਕ ਧੀ ਦੀ ਡੋਲੀ ਉੱਠਣੀ ਸੀ ਇੱਕ ਬੂਹੇ ਤੋਂ, ਦਰਵਾਜ਼ੇ ਤੋਂ, ਪਰ ਉਹ ਨਹੀਂ ਉੱਠ ਸਕੀ। ਪਰ ਅਸੀਂ ਪੰਜਾਬੀ ਕਿੰਨੇ ਕੁ ਗੈਰਤਮੰਦ ਆ ਕਿ ਅਸੀਂ ਇਸ ਘਟਨਾ ਦੀ ਪੜਚੋਲ ਕਰਨ ਦੀ ਬਜਾਏ, ਇੱਥੇ ਸਰਕਾਰ ਨੂੰ ਜਵਾਬਦੇਹ ਕਰਨ ਦੀ ਬਜਾਏ, ਉਹਨਾਂ ਪਰਿਵਾਰਾਂ ਨਾਲ ਖੜ੍ਹਨ ਦੀ ਬਜਾਏ, ਉਹਨਾਂ ਦਾ ਦੁੱਖ ਸੁਣਨ ਦੀ ਬਜਾਏ, ਉਹਨਾਂ ਦਾ ਪੱਖ ਰੱਖਣ ਦੀ ਬਜਾਏ, ਇਹ ਕਹਿਣ ਦੀ ਬਜਾਏ ਕਿ ਪੰਜਾਬੀਆਂ ਨਾਲ ਪੰਜਾਬ ਦੇ ਵਿੱਚ ਹੀ ਧੱਕਾ ਕਿਉਂ, ਅਸੀਂ ਬੜੇ ਚਟਕਾਰੇ ਲੈ ਲੈ ਕੇ ਔਰ ਬੜੇ ਸਵਾਦ ਲੈ ਲੈ ਕੇ ਉਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਾਂ। ਔਰ ਇਕੱਲਾ ਇੰਨਾ ਹੀ ਨਹੀਂ, ਸ਼ੇਅਰ ਨਹੀਂ ਕਰ ਰਹੇ, ਉਹਦੇ ਥੱਲੇ ਗੰਦੇ ਗੰਦੇ ਕਮੈਂਟ ਕਰ ਰਹੇ ਹਾਂ। ਬਹੁਤ ਥਾਵਾਂ ਐਸੀਆਂ ਹੋਣਗੀਆਂ ਜਿੱਥੇ ਇਨਸਾਨ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਪਾਉਂਦਾ। ਪਰ ਕੀ ਅਸੀਂ ਇੱਥੋਂ ਤੱਕ ਹੀ ਇੰਨੀ ਗਿਰੀ ਸੋਚ ਦੇ ਮਾਲਕ ਹੋ ਗਏ ਹਾਂ ਕਿ ਅਸੀਂ ਇੱਕ ਧੀ ਦੇ ਵਿਆਹ ਦੇ ਵਿੱਚੋਂ ਇੱਕ ਪੈਦਾ ਹੋਈ ਇੱਕ ਹਾਲਾਤ ਜਾਂ ਜੋ ਚੰਕ ਤੁਹਾਡੇ ਮੋਬਾਈਲ ਦੇ ਕੈਮਰੇ ਰਾਹੀਂ ਆ ਗਿਆ ਜਾਂ ਤੁਹਾਡੀ ਗੈਲਰੀ ਦੇ ਵਿੱਚ ਆ ਗਿਆ ਅਤੇ ਤੁਸੀਂ ਉਸ ਬੱਚੀ, ਉਸ ਪਰਿਵਾਰ, ਉਹਨਾਂ ਲੋਕਾਂ ਦੀਆਂ ਇੱਜ਼ਤ ਦੀਆਂ ਧੱਜੀਆਂ ਉਡਾ ਦਿਓਗੇ, ਬਜਾਏ ਇਸ ਦੇ ਕਿ ਉਹਨਾਂ ਲੋਕਾਂ ਨਾਲ ਖੜ੍ਹਨ ਦੇ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਇੱਕ ਰਾਤ ਨੂੰ ਸਿਰ ਦੇ ਉੱਤੇ ਛੱਤ ਵੀ ਹੈ ਨਹੀਂ ਸੀ, ਜਿਨ੍ਹਾਂ ਲੋਕਾਂ ਨੂੰ ਉਹਨਾਂ ਦੀਆਂ ਮਾਵਾਂ, ਭੈਣਾਂ, ਧੀਆਂ ਦੇ ਸਾਹਮਣੇ ਗੰਦੀਆਂ ਗਾਲਾਂ ਕੱਢੀਆਂ ਗਈਆਂ ਪੁਲਿਸ ਵਾਲਿਆਂ ਵੱਲੋਂ। ਤੁਸੀਂ ਉਹਨਾਂ ਨਾਲ ਖੜ੍ਹਨ ਦੀ ਬਜਾਏ ਉਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹੋ। ਖੈਰ, ਹੁਣ ਦੂਜਾ, ਮੀਡੀਆ ਨੇ ਜਿਸ ਤਰੀਕੇ ਨਾਲ ਇਹਨੂੰ ਕਵਰੇਜ ਕਰਨ ਤੋਂ ਰੋਕਿਆ ਜਾਂ ਮੀਡੀਆ ਨੂੰ ਰੋਕਿਆ ਗਿਆ ਜਾਂ ਮੀਡੀਆ ਨੇ
ਸਾਜ਼ਿਸ਼ਾਂ ਨਾਲ ਢੰਗ ਦੇ ਨਾਲ ਚੁੱਪ ਵੱਟ ਲਈ। ਤਾਂ ਜੇਕਰ ਇੱਕ ਪੱਖ ਇਹ ਵੀ ਹੈ ਕਿ ਜੇਕਰ ਕਿਸੇ ਪ੍ਰਵਾਸੀ ਮਜ਼ਦੂਰ ਦੇ ਨਾਲ ਇਹ ਧੱਕਾ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਨੇ ਆ ਜਾਣਾ ਸੀ, ਇੱਥੇ ਮਨੁੱਖੀ ਹੱਕ ਹਕੂਕਾਂ ਦੀ ਗੱਲ ਹੋ ਜਾਣੀ ਸੀ। ਪਰ ਕਿਉਂਕਿ ਹੁਣ ਗੱਲ ਪੰਜਾਬੀ ਪਰਿਵਾਰਾਂ ਦੀ ਹੈ, ਉਹ ਜਿਹੜੇ ਸਿੱਖ ਪਰਿਵਾਰ ਨੇ ਜਿਹੜੇ ਬਹੁਤੇ ਉਹਨਾਂ ਦੇ ਵਿੱਚ ਉਹਨਾਂ ਦੀ ਹੈ, ਤਾਂ ਹੁਣ ਸਿਲੈਕਟਿਵ ਅਪਰੋਚ ਵਾਲੇ ਜਿਹੜੇ ਲੋਕ ਆ ਇੱਥੇ ਚੁੱਪ ਕਰ ਜਾਣਗੇ। ਕੀ ਸਰਕਾਰ ਜਾਂ ਸਰਕਾਰੀ ਮਸ਼ੀਨਰੀ ਸਿਰਫ ਧਨਾੜ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ? ਜੇ ਇਸ ਇਲਾਕੇ ਦੇ ਆਲੇ ਦੁਆਲੇ ਜ਼ਮੀਨ ਮਹਿੰਗੀ ਹੋ ਗਈ ਹੈ ਤਾਂ ਇਹਦੇ ਵਿੱਚ ਇੱਥੇ ਰਹਿਣ ਵਾਲੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਤੁਸੀਂ ਉਹਨਾਂ ਨੂੰ ਕਹੋ, ਤੁਸੀਂ ਉਹਨਾਂ ਨੂੰ ਅਲਟੀਮੇਟਮ ਦਿਓ ਕਿ ਭਾਈ ਤੁਸੀਂ ਬੈਠੇ ਹੋ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਤੇ, ਤੁਹਾਡੇ ਇੰਨੇ ਪੈਸੇ ਬਣਦੇ ਆ, ਤੁਸੀਂ ਇੰਨੇ ਸਾਲਾਂ ਤੋਂ ਬੈਠੇ ਹੋ, ਜਿਹੜਾ ਬੰਦਾ ਇੰਨੇ ਪੈਸੇ ਤਾਰ ਦੂਗਾ ਤੇ ਉਹਨੂੰ ਅਸੀਂ ਉਹ ਕਾਨੂੰਨ ਉਹਦੇ ਨਾਂ ਕਰ ਦਿਆਂਗੇ ਜ਼ਮੀਨ। ਹੁਣ 70 ਦੇ ਦਹਾਕੇ 'ਚ ਕਿਹਾ ਗਿਆ ਕਿ ਇਹਨਾਂ ਕੋਲ ਇਖਤਿਆਰ ਨਹੀਂ ਜੀ, ਇਹ ਪਰਿਵਾਰ ਬੈਠ ਸਕਦੇ ਆ, ਪਰ ਹੁਣ ਤਕਰੀਬਨ 50 ਸਾਲਾਂ ਬਾਅਦ, ਅੱਧੀ ਸਦੀ ਬਾਅਦ ਉਹਨਾਂ ਪਰਿਵਾਰਾਂ ਨੂੰ ਫਿਰ ਠਾ ਦਿੱਤਾ ਗਿਆ, ਫਿਰ ਉਹਨਾਂ ਦੇ ਆਸ਼ੀਆਨੇ ਢਾਹ ਦਿੱਤੇ ਗਏ ਨੇ। ਖੈਰ, ਹੁਣ ਦੂਜੀ ਗੱਲ ਇਹ ਹੈ ਕਿ ਜੇਕਰ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਸੜਕਾਂ ਬਣਾਈਆਂ ਹੋਣਗੀਆਂ, ਬਿਜਲੀ ਦੇ ਕਨੈਕਸ਼ਨ, ਤਾਂ ਉਦੋਂ ਤੁਹਾਨੂੰ ਪਤਾ ਨਹੀਂ ਲੱਗਿਆ। ਲੋਕਾਂ ਦਾ ਤਾਂ ਇਹ ਵੀ ਦੋਸ਼ ਹੈ ਕਿ ਜਿਹੜੀ ਸਾਹਮਣੇ ਵਾਲੀ ਜ਼ਮੀਨ ਹੈ ਜਿੱਥੇ ਅਮੀਰਾਂ ਦੇ ਘਰ ਆ, ਜਿੱਥੇ ਜਿਹੜੀ ਡਿਵੈਲਪ ਹੋ ਚੁੱਕੀ ਹੈ, ਉਹ ਵੀ ਇੰਪਰੂਵਮੈਂਟ ਟਰਸਟ ਦੀ ਜਾਂ ਤਾਂ ਟਰਸਟ ਉਹ ਵੀ ਛੁਡਵਾ ਕੇ ਦਿਖਾਵੇ। ਤੇ ਤੀਜੀ ਗੱਲ ਇਹ ਹੈ, ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਨਜਾਇਜ਼ ਕਬਜ਼ੇ ਨਹੀਂ ਹੋਣੇ ਚਾਹੀਦੇ, ਪਰ ਕੀ ਬਣੇ ਬਣਾਏ ਘਰ ਢਾਹ ਦੇਣੇ, ਠੰਡ ਦੀਆਂ ਰਾਤਾਂ ਦੇ ਵਿੱਚ ਲੋਕਾਂ ਨੂੰ ਬੇਘਰ ਕਰ ਦੇਣਾ, ਇਹ ਕਿੱਥੋਂ ਦਾ ਨਿਆਂ? ਜੇ ਟਰਸਟ ਆਪਣੀ ਜ਼ਮੀਨ ਡਿਵੈਲਪ ਕਰਨੀ ਵੀ ਚਾਹੁੰਦਾ ਤਾਂ ਸਰਕਾਰ ਨੂੰ ਨਹੀਂ ਚਾਹੀਦਾ ਸੀਗਾ ਕਿ ਬਦਲਵੇਂ ਘਰ ਦਿੱਤੇ ਜਾਂਦੇ। ਸਰਕਾਰ ਦੀ ਮਾਰ ਝੱਲ ਰਹੇ ਇਹਨਾਂ ਲੋਕਾਂ ਦੇ ਕਦੇ ਵੀ ਸੋਚਿਆ ਨਹੀਂ ਹੋਣਾ ਕਿ ਇੱਕ ਵਾਰੀ ਆਪਣੇ ਹੀ ਦੇਸ਼ ਦੇ ਵਿੱਚ ਇੱਕ ਵਾਰ ਮੁੜ ਤੋਂ ਇਹਨਾਂ ਨੂੰ ਉਜਾੜੇ ਦਾ ਸ਼ਿਕਾਰ ਹੋਣਾ ਪੈਣਾ। ਕਿੰਨੀਆਂ ਤੰਗੀਆਂ ਤੁਰਸ਼ੀਆਂ ਕੱਟ ਕੇ ਇੱਕ ਬੰਦਾ ਘਰ ਬਣਾਉਂਦਾ ਵਾ, ਪਰ ਜੇਕਰ ਸਰਕਾਰ ਉਹਦਾ ਆਸ਼ੀਆਨਾ ਨਜਾਇਜ਼ ਕਹਿ ਕੇ ਤੋੜ ਦੇਵੇ ਤਾਂ ਉਹਦੇ 'ਤੇ ਕੀ ਬੀਤੇਗੀ? ਤੁਸੀਂ ਉਹ ਤਸਵੀਰਾਂ ਦੇਖੋ ਬੱਚਿਆਂ ਵਾਲੀਆਂ, ਜਿਹੜੀ ਬੱਚੀ ਰੋ ਰਹੀ ਹੈ, ਜਿਹੜੇ ਬਜ਼ੁਰਗ ਰੋ ਰਹੇ ਨੇ ਬਾਹਰ ਆਸਮਾਨ ਦੇ ਵਿੱਚ ਖੜ ਕੇ ਸਮਾਨ ਦੇ ਨਾਲ ਢੋ ਲਾ ਕੇ, ਤਾਂ ਉਹ ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ, ਤੁਹਾਨੂੰ ਝੰਜੋੜ ਦਿੰਦੀਆਂ ਨੇ, ਤੁਹਾਨੂੰ ਭਾਵੁਕ ਕਰ ਦਿੰਦੀਆਂ ਨੇ। ਪਰ ਸਰਕਾਰਾਂ ਦਾ ਕੰਮ ਰਾਜਨੀਤੀ ਕਰਨਾ ਨਹੀਂ ਹੁੰਦਾ ਮਾਨ ਸਾਹਿਬ। ਅਫਸਰਸ਼ਾਹੀ ਦਾ ਕੰਮ ਲੋਕਾਂ ਦੇ ਗਲ ਪੈਣਾ, ਲੋਕਾਂ ਨੂੰ ਗਾਲਾਂ ਕੱਢਣਾ, ਬੇਇੱਜ਼ਤ ਕਰਨਾ ਨਹੀਂ ਹੁੰਦਾ। ਸਰਕਾਰ ਜਾਮਣ ਹੁੰਦੀ ਹੈ ਤੇ ਸਰਕਾਰਾਂ ਦਾ ਕੰਮ ਲੋਕਾਂ ਨੂੰ ਵਿਵਸਥਾ ਪੈਦਾ ਕਰਕੇ ਦੇਣਾ ਹੁੰਦਾ। ਸਿਸਟਮ ਦਾ ਕੰਮ ਲੋਕਾਂ ਦੇ ਨਾਲ ਖੜ ਕੇ ਉਹਨਾਂ ਨੂੰ ਵਿਵਸਥਾ ਪੈਦਾ ਕਰਕੇ ਦੇਣਾ ਹੁੰਦਾ। ਜੇਕਰ ਇੰਪਰੂਵਮੈਂਟ ਟਰਸਟ ਸੁਪਰੀਮ ਕੋਰਟ ਦੇ ਵਿੱਚੋਂ ਜਿੱਤ ਗਿਆ ਵਾ, ਜੇਕਰ ਉਹਨਾਂ ਨੂੰ ਅਖਤਿਆਰ ਮਿਲ ਗਿਆ, ਤਾਂ ਸੁਪਰੀਮ ਕੋਰਟ ਨੇ ਅਫਸਰਸ਼ਾਹੀ ਨੂੰ ਕਹਿਤਾ ਕਿ ਤੁਸੀਂ ਇਹ ਆਰਡਰ ਹੁਕਮ ਜਿਹੜੇ ਹੁਕਮ ਹੋਏ ਨੇ ਇਹਨਾਂ ਦੀ ਤਮੀਲ ਹੋਣੀ ਚਾਹੀਦੀ ਹੈ, ਤਾਂ ਕੀ ਸਰਕਾਰ ਉੱਥੇ ਜਾਮਣ ਬਣ ਕੇ ਨਹੀਂ ਕਹਿ ਸਕਦੀ ਸੀ ਕਿ ਭਾਈ ਪਹਿਲਾਂ ਇਹਨਾਂ ਨੂੰ ਬਦਲਵਾਂ, ਕੋਈ ਨਾ ਕੋਈ ਰਾਹ ਦੇ ਦਿਓ, ਇਹ ਪਰਿਵਾਰ ਇੱਥੋਂ ਚਲੇ ਜਾਣਗੇ? ਤੁਸੀਂ ਕਿ ਇਹਨੂੰ ਨੋਟਿਸ ਦੇ ਦਿੱਤਾ, ਅਸੀਂ ਐਂ ਕਰਤਾ। ਨੋਟਿਸ ਦਿੱਤਿਆਂ ਕਿਸੇ ਬੰਦੇ ਦੇ ਘਰ 'ਤੇ ਛੱਤ ਨਹੀਂ ਪੈ ਜਾਣੀ। ਤੁਸੀਂ ਉਹਨਾਂ ਨੂੰ ਕੋਈ ਵੀ ਐਸੀ ਥਾਂ ਦਿਓ ਜਾਂ ਐਸੀ ਜਗ੍ਹਾ ਦੇ ਦਿਓ ਜਿੱਥੇ ਉਹਨਾਂ ਨੂੰ ਇੱਕ ਲਿਮਟਡ ਕੋਈ ਵੀ ਮੱਦ ਬਣਾ ਕੇ ਦੇ ਦਿਓ ਕਿ ਤੁਹਾਨੂੰ ਮਹੀਨੇ ਦੇ ਇੰਨੇ ਪੈਸੇ, ਸਾਲ ਦੇ ਇੰਨੇ ਪੈਸੇ ਪੇ ਕਰਕੇ ਦੇਣੇ ਪੈਣਗੇ। ਤੁਸੀਂ ਇੱਥੇ ਨਜਾਇਜ਼ ਕਬਜ਼ਾ ਸੀ ਤਾਂ ਤੁਹਾਨੂੰ ਹੁਣ ਉੱਥੇ ਜਾ ਕੇ ਰਹਿਣਾ ਪੈਣਾ, ਜਾਂ ਇੱਥੇ ਕੋਈ ਨਾ ਕੋਈ ਵਿਵਸਥਾ ਜੀ ਕਰ ਦਿੱਤੀ ਜਾਂਦੀ। ਕਿਉਂਕਿ ਜਿੱਥੋਂ ਕਿਤੋਂ ਵੀ ਇਸ ਮੁਲਕ ਦੇ ਵਿੱਚ ਤੁਹਾਨੂੰ ਮੁੰਬਈ ਦੇ ਵਿੱਚ ਜਾਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਝੁੱਗੀਆਂ ਝੌਂਪੜੀਆਂ, ਜਿੱਥੇ ਮਹਿੰਗੀ ਜ਼ਮੀਨ 'ਤੇ ਬਣੀਆਂ ਸੀ, ਜਿੱਥੇ ਕਾਰਪੋਰੇਟ ਦੀ ਹੱਕ ਸੀਗੀ ਆ ਗਈ ਉਹਨਾਂ ਜ਼ਮੀਨਾਂ 'ਤੇ, ਤਾਂ ਉੱਥੋਂ ਉਹਨਾਂ ਨੂੰ ਉਠਾਇਆ ਤਾਂ ਗਿਆ, ਪਰ ਉਹਨਾਂ ਕੋਲੇ ਇੱਕ ਬਦਲ ਸੀ। ਤਾਂ ਇਹ ਬਦਲ ਕਿਹਨੇ ਦੇਣਾ? ਸਰਕਾਰ ਨੇ ਦੇਣਾ। ਬੇਸ਼ੱਕ ਜੁਡੀਸ਼ੀਅਰੀ ਨੇ ਤਾਂ ਉਹ ਵੇਖਣਾ ਜੋ ਉਹਦੇ ਮੂਹਰੇ ਕਾਗਜ਼ ਧਰਤੇ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।